ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾ ਸਪਲਿੰਟਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਫਰਵਰੀ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਾਨ। ਸੁਨਹਿਰੀ ਮਤਨ ਮਰਕਸ। ਪਹਿਲਾ ਹੁਕਮ ਇਹ ਹੈ ਕਿ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਸਿਆਣ ਤੇ ਆਪਣੀ ਸਾਰੀ ਤਾਕਤ ਨਾਲ ਮੁਹੱਬਤ ਕਰ। ਜਵਾਬੀ ਪੜ੍ਹਾਈ। ਜ਼ਬੂਰ। ਮੇਰੀ ਜਾਨ ਖੁਦਾਵੰਦ ਦੀਆਂ ਬਾਰਗਾਹਾਂ ਦੀ ਮੁਸ਼ਤਾਕ ਬਲਕਿ ਗੁਦਾਜ਼ ਹੋ ਚਲੀ। ਮੇਰਾ ਦਿਲ ਤੇ ਮੇਰਾ ਬਦਨ ਜ਼ਿੰਦਾ ਰੱਬ ਲਈ ਖੁਸ਼ੀ ਨਾਲ ਲਲਕਾਰਦੇ ਨੇ। ਧੰਨ ਹੈ ਉਹ ਬੰਦਾ ਜਿਹਦੀ ਕੂਵਤ ਤੈਥੋਂ ਹੈ, ਜਿਹਦੇ ਦਿਲ ਵਿੱਚ ਸਹਿਯੋਨ ਦੀਆਂ ਰਾਹਾਂ ਨੇ। ਉਹ ਤਾਕਤ ਉੱਤੇ ਤਾਕਤ ਪਾਉਂਦੇ ਨੇ। ਉਹਨਾਂ ਵਿੱਚੋਂ ਹਰ ਇੱਕ ਸਹਿਯੋਨ ਵਿੱਚ ਖੁਦਾਵੰਦ ਦੇ ਹਜ਼ੂਰ ਹਾਜ਼ਰ ਹੁੰਦਾ ਹੈ। ਐ ਰੱਬ, ਐ ਸਾਡੀ ਸਿਪਰ, ਵੇਖ ਤੇ ਆਪਣੇ ਮਮਸੂਦ ਦੇ ਮੁਖੜੇ ਉੱਤੇ ਨਜ਼ਰ ਕਰ। ਕਿਉਂ ਜੋ ਖੁਦਾਵੰਦ ਰੱਬ ਆਫਤਾਬ ਤੇ ਸਿਪਰ ਹੈ। ਖੁਦਾਵੰਦ ਫਜ਼ਲ ਤੇ ਜਲਾਲ ਬਖਸ਼ੇਗਾ। ਉਹ ਰਾਸਤ ਰਾਹ ਤੋਂ ਕੋਈ ਨੇਮਤ ਬਾਜ਼ ਨਾ ਰੱਖੇਗਾ। ਐ ਲਸ਼ਕਰਾਂ ਦੇ ਖੁਦਾਵੰਦ, ਧੰਨ ਹੈ ਉਹ ਬੰਦਾ ਜਿਹਦਾ ਭਰੋਸਾ ਤੇਰੇ ਉੱਤੇ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਕੰਨ ਲਾਓ ਤੇ ਮੇਰੇ ਕੋਲ ਆਓ, ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਅਬਦੀ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਜਦ ਤੀਕਰ ਖੁਦਾਵੰਦ ਮਿਲ ਸਕਦਾ ਹੈ, ਉਹਦੇ ਤਾਲਬ ਹੋਵੋ। ਜਦ ਤੀਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰੇ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ। ਇਨਸਾਨ ਦਾ ਡਰ ਫੰਦਾ ਹੈ, ਪਰ ਜੋ ਕੋਈ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ ਮਹਿਫੂਜ਼ ਰਹੇਗਾ। ਹਾਕਮ ਦੀ ਮਿਹਰਬਾਨੀ ਦੇ ਤਾਲਬ ਬਹੁਤ ਨੇ, ਪਰ ਇਨਸਾਨ ਦਾ ਫੈਸਲਾ ਖੁਦਾਵੰਦ ਵੱਲੋਂ ਹੈ। ਪਦਾਇਸ਼। ਤੇ ਈਸਾਊ ਨੇ ਯਾਕੂਬ ਨਾਲ ਉਸ ਬਰਕਤ ਦੇ ਪਾਰੋਂ ਜਿਹੜੀ ਉਹਦੇ ਪਿਓ ਨੇ ਉਹਨੂੰ ਬਖਸ਼ੀ ਬਰਿਆਈ ਰੱਖੀ। ਤੇ ਈਸਾਊ ਨੇ ਆਪਣੇ ਦਿਲ ਵਿੱਚ ਆਖਿਆ ਵੀ ਮੇਰੇ ਪਿਓ ਦੇ ਵੈਨ ਦੇ ਦਿਨ ਨੇੜੇ ਨੇ, ਫਿਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਦੇਵਾਂਗਾ। ਪਦਾਇਸ਼। ਤੇ ਯਾਕੂਬ ਨੇ ਵੀ ਆਪਣੀ ਰਾਹ ਲਈ, ਤੇ ਰੱਬ ਦੇ ਫਰਿਸ਼ਤੇ ਉਹਨੂੰ ਮਿਲੇ। ਤੇ ਯਾਕੂਬ ਨੇ ਉਹਨਾਂ ਨੂੰ ਵੇਖ ਕੇ ਆਖਿਆ ਭਈ ਇਹ ਰੱਬ ਦਾ ਲਸ਼ਕਰ ਹੈ, ਤੇ ਉਸ ਥਾਂ ਦਾ ਨਾਂ ਮੁਨਾਇਮ ਰੱਖਿਆ। ਤੇ ਯਾਕੂਬ ਨੇ ਆਪਣੇ ਅੱਗੇ ਕਾਸਦਾਂ ਨੂੰ ਅਦੂਮ ਦੇ ਮੁਲਕ ਵਿੱਚ, ਜਿਹੜਾ ਸ਼ੀਰ ਦੀ ਧਰਤੀ ਉੱਤੇ ਹੈ, ਆਪਣੇ ਭਰਾ ਈਸਾਊ ਦੇ ਕੋਲ ਘੱਲਿਆ। ਇਸ ਲਈ ਕਾਸਦ ਯਾਕੂਬ ਦੇ ਕੋਲ ਮੁੜ ਕੇ ਆਏ ਤੇ ਆਖਣ ਲੱਗੇ ਵੀ ਅਸੀਂ ਤੇਰੇ ਭਰਾ ਈਸਾਊ ਦੇ ਕੋਲ ਗਏ ਸੀ, ਉਹ 400 ਬੰਦਿਆਂ ਨੂੰ ਲੈ ਕੇ ਤੈਨੂੰ ਮਿਲਣ ਨੂੰ ਆ ਰਿਹਾ ਹੈ। ਫਿਰ ਯਾਕੂਬ ਬਹੁਤ ਡਰ ਗਿਆ ਤੇ ਪਰੇਸ਼ਾਨ ਹੋਇਆ। ਤੇ ਯਾਕੂਬ ਨੇ ਆਖਿਆ, ਐ ਮੇਰੇ ਪਿਓ ਇਬਰਾਹੀਮ ਦੇ ਰੱਬ ਤੇ ਮੇਰੇ ਪਿਓ ਇਸਹਾਕ ਦੇ ਰੱਬ, ਐ ਖੁਦਾਵੰਦ ਜਿਨੇ ਮੈਨੂੰ ਇਹ ਫਰਮਾਇਆ ਭਈ ਤੂੰ ਆਪਣੇ ਮੁਲਕ ਨੂੰ ਆਪਣੇ ਰਿਸ਼ਤੇਦਾਰਾਂ ਦੇ ਕੋਲ ਮੁੜ ਜਾ, ਤੇ ਮੈਂ ਤੇਰੇ ਨਾਲ ਭਲਾਈ ਕਰਾਂਗਾ। ਮੈਂ ਤੇਰੀਆਂ ਸਾਰੀਆਂ ਰਹਿਮਤਾਂ ਤੇ ਵਫ਼ਾਦਾਰੀ ਦੇ ਮੁਕਾਬਲੇ ਵਿੱਚ ਜਿਹੜੀਆਂ ਤੂੰ ਆਪਣੇ ਬੰਦੇ ਦੇ ਨਾਲ ਕੀਤੀਆਂ ਨੇ, ਬਿਲਕੁਲ ਹੀਚ ਵਾਂ। ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੈਨੂੰ ਮੇਰੇ ਭਰਾ ਈਸਾਊ ਦੇ ਹੱਥੋਂ ਬਚਾ ਲੈ, ਕਿਉਂ ਜੇ ਮੈਂ ਉਹਦੇ ਤੋਂ ਡਰਦਾ ਵਾਂ ਵੀ ਕਿਤੇ ਉਹ ਆ ਕੇ ਮੈਨੂੰ ਤੇ ਬੱਚਿਆਂ ਨੂੰ ਮਾਂ ਸਣੇ ਮਾਰ ਨਾ ਦੇਵੇ। ਤੇ ਯਾਕੂਬ ਇਕੱਲਾ ਰਹਿ ਗਿਆ, ਤੇ ਪੋਹ ਫਟਣ ਦੇ ਵੇਲੇ ਤੀਕਰ ਇੱਕ ਬੰਦਾ ਉੱਥੇ ਉਹਦੇ ਨਾਲ ਕੁਸ਼ਤੀ ਲੜਦਾ ਰਿਹਾ। ਉਹਨੇ ਵੇਖਿਆ ਭਈ ਉਹ ਉਹਦੇ ਉੱਤੇ ਗਾਲਬ ਨਹੀਂ ਹੁੰਦਾ, ਤੇ ਉਹਦੀ ਰਾਨ ਨੂੰ ਅੰਦਰੋਂ ਛੂਹਿਆ, ਤੇ ਯਾਕੂਬ ਦੀ ਰਾਨ ਦੀ ਨਸ ਉਹਦੇ ਨਾਲ ਕੁਸ਼ਤੀ ਕਰਨ ਨਾਲ ਚੜ੍ਹ ਗਈ। ਤੇ ਉਹਨੇ ਆਖਿਆ ਮੈਨੂੰ ਜਾਣ ਦੇ, ਕਿਉਂ ਜੇ ਪੋਹ ਫਟ ਚੱਲੀ। ਯਾਕੂਬ ਨੇ ਆਖਿਆ ਵੀ ਜਦ ਤੀਕਰ ਤੂੰ ਮੈਨੂੰ ਬਰਕਤ ਨਾ ਦੇਵੇਂਗਾ, ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਫਿਰ ਉਹਨੇ ਉਹਨੂੰ ਪੁੱਛਿਆ, ਤੇਰਾ ਨਾਂ ਕੀ ਹੈ? ਉਹਨੇ ਜਵਾਬ ਦਿੱਤਾ, ਯਾਕੂਬ। ਉਹਨੇ ਆਖਿਆ ਵੀ ਤੇਰਾ ਨਾਂ ਅੱਗੇ ਤੋਂ ਯਾਕੂਬ ਨਹੀਂ ਬਲਕਿ ਇਸਰਾਈਲ ਹੋਵੇਗਾ, ਕਿਉਂ ਜੇ ਤੂੰ ਰੱਬ ਤੇ ਬੰਦਿਆਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ
ਤੇ ਗਾਲਬ ਹੋਇਆ। ਫਿਰ ਯਾਕੂਬ ਨੇ ਉਹਨੂੰ ਆਖਿਆ ਵੀ ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਉਹਨੇ ਆਖਿਆ ਵੀ ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ, ਤੇ ਉਹਨੇ ਉਹਨੂੰ ਉੱਥੇ ਬਰਕਤ ਦਿੱਤੀ। ਤੇ ਯਾਕੂਬ ਨੇ ਉਸ ਥਾਂ ਦਾ ਨਾਂ ਫਨੀਏਲ ਰੱਖਿਆ ਤੇ ਆਖਿਆ ਵੀ ਮੈਂ ਰੱਬ ਨੂੰ ਰੂਬਰੂ ਵੇਖਿਆ ਤੇ ਫਿਰ ਵੀ ਮੇਰੀ ਜਾਨ ਬਚੀ ਰਹੀ। ਤੇ ਜਦੋਂ ਉਹ ਫਨੀਏਲ ਵਿੱਚੋਂ ਲੰਘ ਰਿਹਾ ਸੀ ਤੇ ਸੂਰਜ ਨਿਕਲ ਪਿਆ ਤੇ ਉਹ ਆਪਣੀ ਰਾਹ ਤੋਂ ਲੰਘੜਾਉਂਦਾ ਸੀ। ਪਦਾਇਸ਼। ਤੇ ਯਾਕੂਬ ਨੇ ਆਪਣੀਆਂ ਅੱਖੀਆਂ ਚੁੱਕ ਕੇ ਨਜ਼ਰ ਕੀਤੀ ਤੇ ਕੀ ਵੇਖਦਾ ਹੈ ਵੀ ਈਸਾਊ 400 ਬੰਦਿਆਂ ਨੂੰ ਨਾਲ ਲੈ ਕੇ ਟੁਰਿਆ ਆਉਂਦਾ ਹੈ। ਤੇ ਈਸਾਊ ਉਹਨੂੰ ਮਿਲਣ ਲਈ ਭੱਜਿਆ ਤੇ ਉਹਨੂੰ ਗਲੇ ਮਿਲਿਆ ਤੇ ਉਹਨੂੰ ਗਲੇ ਲਾ ਕੇ ਚੁੰਮਿਆ ਤੇ ਉਹ ਦੋਵੇਂ ਰੋਏ। ਤਵਾਰੀਖ। ਫਿਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਰ ਬਣ ਕੇ ਦੁਆ ਕਰਨ ਤੇ ਮੈਨੂੰ ਵੇਖਣ ਦੇ ਤਾਲਬ ਹੋਵਣ ਤੇ ਆਪਣੀ ਬੁਰੀਆਂ ਰਾਹਾਂ ਤੋਂ ਫਿਰਨ, ਤੇ ਮੈਂ ਅਸਮਾਨ ਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ਼ ਕਰਾਂਗਾ ਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਗਲਾਤੀਓ। ਵੇਖ ਮੈਂ ਪੌਲੁਸ ਤੁਹਾਨੂੰ ਆਖਦਾ ਵਾਂ, ਕਿਉਂ ਜੇ ਅਸੀਂ ਰੂਹ ਦੇ ਪਾਰੋਂ ਈਮਾਨ ਨਾਲ ਰਾਸਤਬਾਜ਼ੀ ਦੀ ਆਸ ਪੂਰੀ ਹੋਣ ਦੀ ਉਡੀਕ ਕਰਦੇ ਹਾਂ। ਤੁਸੀਂ ਤੇ ਚੰਗੀ ਤਰ੍ਹਾਂ ਨੱਸ ਰਹੇ ਸੀ, ਕਿਹਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ? ਇਹ ਤਰਗੀਬ ਤੁਹਾਡੇ ਸੱਦਣ ਵਾਲੇ ਵੱਲੋਂ ਨਹੀਂ ਹੈ। ਥੋੜ੍ਹਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰ ਕਰ ਦਿੰਦਾ ਹੈ। ਮੈਨੂੰ ਖੁਦਾਵੰਦ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਵੀ ਤੁਸੀਂ ਹੋਰ ਤਰ੍ਹਾਂ ਦਾ ਖਿਆਲ ਨਹੀਂ ਕਰੋਗੇ, ਪਰ ਜਿਹੜਾ ਤੁਹਾਨੂੰ ਘਬਰਾ ਦਿੰਦਾ ਹੈ ਉਹ ਭਾਵੇਂ ਕੋਈ ਹੋਵੇ ਸਜ਼ਾ ਪਾਵੇਗਾ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਸੱਦੇ ਤੇ ਗਏ ਹੋ, ਪਰ ਇੰਜ ਨਾ ਹੋਵੇ ਵੀ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਮੁਹੱਬਤ ਦੀ ਰਾਹ ਨਾਲ ਇੱਕ ਦੂਜੇ ਦੀ ਖਿਦਮਤ ਕਰੋ। ਕਿਉਂ ਜੇ ਸਾਰੀ ਸ਼ਰੀਅਤ ਉੱਤੇ ਇੱਕ ਹੀ ਗੱਲ ਨਾਲ ਅਮਲ ਹੋ ਜਾਂਦਾ ਹੈ, ਯਾਨੀ ਇਹਦੇ ਨਾਲ ਵੀ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗਰ ਮੁਹੱਬਤ ਕਰ। ਗ੍ਰੰਥੀਓ। ਪੌਲੁਸ ਜਿਹੜਾ ਰੱਬ ਦੀ ਮਰਜ਼ੀ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਸਾਡੇ ਪਿਓ ਰੱਬ ਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਤੇ ਸਕੂਨ ਹਾਸਲ ਹੁੰਦਾ ਰਹੇ। ਮੈਂ ਤੁਹਾਡੇ ਬਾਰੇ ਰੱਬ ਦੇ ਉਸ ਫਜ਼ਲ ਦੇ ਪਾਰੋਂ ਜਿਹੜਾ ਮਸੀਹ ਯਿਸੂ ਵਿੱਚ ਤੁਹਾਡੇ ਉੱਤੇ ਹੋਇਆ, ਹਮੇਸ਼ਾ ਆਪਣੇ ਰੱਬ ਦਾ ਸ਼ੁਕਰ ਕਰਦਾ ਵਾਂ ਵੀ ਤੁਸੀਂ ਉਹਦੇ ਵਿੱਚ ਹੋ ਕੇ ਸਾਰੀਆਂ ਗੱਲਾਂ ਵਿੱਚ ਕਲਾਮ ਤੇ ਇਲਮ ਦੀ ਹਰ ਤਰ੍ਹਾਂ ਦੀ ਦੌਲਤ ਤੋਂ ਦੌਲਤਮੰਦ ਹੋ ਗਏ ਹੋ। ਹੁਣ ਐ ਭਰਾਵੋ, ਯਿਸੂ ਮਸੀਹ ਜਿਹੜਾ ਸਾਡਾ ਖੁਦਾਵੰਦ ਹੈ, ਉਹਦੇ ਨਾਂ ਦੇ ਪਾਰੋਂ ਮੈਂ ਤੁਹਾਨੂੰ ਦਰਖਾਸਤ ਕਰਦਾ ਵਾਂ ਵੀ ਸਾਰੇ ਇੱਕ ਹੀ ਗੱਲ ਆਖੋ ਕਿ ਤੁਹਾਡੇ ਵਿੱਚ ਲੜਾਈ ਝਗੜੇ ਨਾ ਹੋਣ, ਬਲਕਿ ਆਪਸ ਵਿੱਚ ਇੱਕ ਦਿਲ ਤੇ ਪਿਆਰ ਮੁਹੱਬਤ ਨਾਲ ਰਹਿੰਦਿਆਂ ਹੋਏ ਕਾਮਲ ਬਣੇ ਰਹੋ। ਐ ਭਰਾਵੋ, ਆਪਣੇ ਸੱਦੇ ਜਾਣ ਉੱਤੇ ਤੇ ਨਜ਼ਰ ਕਰੋ ਵੀ ਬਦਨ ਦੇ ਲਿਹਾਜ਼ ਨਾਲ ਬਹੁਤ ਸਾਰੇ ਹਕੀਮ, ਬਹੁਤ ਇਖਤਿਆਰ ਵਾਲੇ, ਬਹੁਤ ਸਾਰੇ ਅਸ਼ਰਾਫ ਨਹੀਂ ਸੱਦੇ ਗਏ, ਤਾਂ ਜੋ ਕੋਈ ਇਨਸਾਨ ਰੱਬ ਦੇ ਸਾਹਮਣੇ ਫਖਰ ਨਾ ਕਰੇ, ਪਰ ਤੁਸੀਂ ਉਹਦੇ ਵੱਲੋਂ ਮਸੀਹ ਯਿਸੂ ਵਿੱਚ ਹੋ, ਜਿਹੜਾ ਸਾਡੇ ਲਈ ਰੱਬ ਵੱਲੋਂ ਹਿਕਮਤ ਠਹਿਰਿਆ, ਯਾਨੀ ਰਾਸਤਬਾਜ਼ੀ ਤੇ ਪਾਕੀਜ਼ਗੀ ਤੇ ਮੁਖਲਸੀ, ਤਾਂ ਜੋ ਜਿਵੇਂ ਲਿਖਿਆ ਹੈ ਉਂਝ ਹੀ ਹੋਵੇ ਵੀ ਜਿਹੜਾ ਫਖਰ ਕਰੇ ਉਹ ਰੱਬ ਉੱਤੇ ਫਖਰ ਕਰੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਾਨ ਵਿੱਚ ਇਖਲਾਕੀ ਆਜ਼ਾਦੀ ਹੈ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਹੈ? ਜਾਨ ਕੀ ਹੈ? ਕੀ ਹਯਾਤੀ ਜਾਂ ਜਾਨ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਹੈ? ਕੁਝ ਵੀ ਅਸਲੀ ਤੇ ਅਬਦੀ ਨਹੀਂ ਹੈ, ਕੁਝ ਵੀ ਰੂਹ ਨਹੀਂ ਹੈ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹ ਨਾ ਤੇ ਕੋਈ ਬੰਦਾ, ਥਾਂ ਤੇ ਨਾ ਹੀ ਕੋਈ ਸ਼ੈ ਹੈ, ਬਲਕਿ ਸਿਰਫ ਇੱਕ ਹਕੀਕਤ, ਮਾਦੀ ਹਿੱਸ ਦਾ ਇੱਕ ਵਹਿਮ ਹੈ। ਸਾਰੀ ਹਕੀਕਤ ਦੀ ਪਛਾਣ ਦਾ ਖਿਆਲ ਹਮੇਸ਼ਾ ਜਾਰੀ ਰਹਿੰਦਾ ਹੈ, ਪਰ ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਣਾਵਟਾਂ ਨਹੀਂ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਹੈ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਹੈ।
ਰੂਹ ਰੱਬ ਤੇ ਜਾਨ ਹੈ, ਇਸ ਲਈ ਜਾਨ ਮਾਦੇ ਵਿੱਚ ਨਹੀਂ ਹੁੰਦੀ। ਰੱਬ ਸਿਰਫ ਉਹਦੇ ਵਿੱਚ ਜ਼ਾਹਿਰ ਹੁੰਦਾ ਹੈ ਜਿਹੜਾ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸ਼ੀ ਕਰਦਾ ਹੈ। ਹਾਂ, ਜਿਹੜਾ ਰੱਬ ਦੀਆਂ ਖੂਬੀਆਂ ਤੇ ਕੁਦਰਤ ਨੂੰ ਜ਼ਾਹਿਰ ਕਰਦਾ ਹੈ, ਜਿਵੇਂ ਵੀ ਇਨਸਾਨੀ ਸੂਰਤ ਸ਼ੀਸ਼ੇ ਵਿੱਚ ਵਿਖਾਈ ਦਿੰਦੀ ਹੈ, ਸ਼ੀਸ਼ੇ ਦੇ ਸਾਹਮਣੇ ਖਲੋਤੇ ਬੰਦੇ ਦੇ ਰੰਗ, ਸ਼ਕਲ ਤੇ ਹਰਕਤਾਂ ਨੂੰ ਦੁਹਰਾਉਂਦੀ ਹੈ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਦੇ ਨਾਲ ਗੱਲ ਕਰਦਾ ਹੈ। ਯਾਕੂਬ ਕੱਲਾ ਗਲਤੀ ਨਾਲ ਲੜ ਰਿਹਾ ਸੀ, ਹਯਾਤੀ, ਮਵਾਦ ਤੇ ਜ਼ਹਾਨਤ ਦੀ ਫਾਨੀ ਹਿੱਸ ਦੇ ਨਾਲ ਕੋਸ਼ਿਸ਼ ਕਰ ਰਿਹਾ ਸੀ, ਜਿਵੇਂ ਭਈ ਇਹ ਸਾਰੇ ਮਾਦੇ ਦੇ ਨਾਲ, ਇਹਦੀ ਝੂਠੀ ਤਸਕੀਨ ਤੇ ਤਕਲੀਫ ਦੇ ਨਾਲ ਮੌਜੂਦ ਹੁੰਦੇ ਨੇ। ਜਦੋਂ ਇੱਕ ਫਰਿਸ਼ਤਾ ਸੱਚਾਈ ਤੇ ਮੁਹੱਬਤ ਵੱਲੋਂ ਇੱਕ ਸੁਨੇਹਾ ਉਹਦੇ ਉੱਤੇ ਜ਼ਾਹਿਰ ਹੋਇਆ ਤੇ ਉਹਨੇ ਉਹਨੂੰ ਜਾਂ ਉਹਦੀ ਤਾਕਤ ਨੂੰ ਜਾਂ ਆਪਣੀ ਗਲਤੀ ਨੂੰ ਮਾਰਿਆ, ਜਦ ਤੀਕਰ ਵੀ ਉਹਨੇ ਇਹਦੀ ਗੈਰ ਹਕੀਕਤ ਨੂੰ ਨਾ ਵੇਖਿਆ। ਤੇ ਉੱਥੇ ਅਦਰਾਕ ਵਿੱਚ ਆਉਂਦਿਆਂ ਹੋਏ ਸੱਚਾਈ ਨੇ ਇਲਾਹੀ ਸਾਇੰਸ ਦੇ ਇਸ ਫਨੀਏਲ ਵਿੱਚ ਉਹਨੂੰ ਰੂਹਾਨੀ ਤਾਕਤ ਬਖਸ਼ੀ। ਫਿਰ ਰੂਹਾਨੀ ਮੁਬਸ਼ਰ ਨੇ ਆਖਿਆ, ਮੈਨੂੰ ਜਾਣ ਦੇ ਭਈ ਸੁਬਹ ਹੋ ਚੱਲੀ, ਯਾਨੀ ਤੇਰੇ ਉੱਤੇ ਸੱਚਾਈ ਤੇ ਮੁਹੱਬਤ ਦੀ ਲੋ ਪਵੇ। ਪਰ ਪਿਓ ਦਾਦੇ ਨੇ ਉਹਦੀ ਗਲਤੀ ਨੂੰ ਸਮਝਦਿਆਂ ਹੋਏ ਤੇ ਉਹਦੀ ਮਦਦ ਦੀ ਲੋੜ ਨੂੰ ਜਾਣਦਿਆਂ ਹੋਏ ਇਸ ਜਲਾਲੀ ਚਾਨਣ ਉੱਤੇ ਉਹਦੀ ਗਿਰਫਤ ਨੂੰ ਢਿੱਲਾ ਨਹੀਂ ਕੀਤਾ, ਜਦ ਤੀਕਰ ਵੀ ਉਹਦੀ ਫਿਤਰਤ ਬਦਲ ਨਾ ਗਈ। ਇਸ ਲਈ ਯਾਕੂਬ ਦੀ ਕੋਸ਼ਿਸ਼ ਦਾ ਨਤੀਜਾ ਨਿਕਲਿਆ। ਉਹਨੇ ਰੂਹ ਤੇ ਰੂਹਾਨੀ ਕੂਵਤ ਦੇ ਫਹਿਮ ਦੇ ਨਾਲ ਮਾਦੀ ਗਲਤੀ ਨੂੰ ਜਿੱਤਿਆ। ਉਹਨੇ ਉਸ ਬੰਦੇ ਨੂੰ ਬਦਲ ਕੇ ਰੱਖ ਦਿੱਤਾ। ਉਹਨੂੰ ਫਿਰ ਯਾਕੂਬ ਨਾ ਆਖਿਆ ਗਿਆ, ਬਲਕਿ ਇਸਰਾਈਲ, ਰੱਬ ਦਾ ਸ਼ਹਿਜ਼ਾਦਾ ਜਾਂ ਰੱਬ ਦਾ ਸਿਪਾਹੀ ਆਖਿਆ ਗਿਆ, ਜਿਹਨੇ ਚੰਗੀ ਲੜਾਈ ਲੜੀ ਸੀ। ਜਾਨ ਇਨਸਾਨ ਦਾ ਇਲਾਹੀ ਅਸੂਲ ਹੈ ਤੇ ਇਹ ਕਦੀ ਪਾਪ ਨਹੀਂ ਕਰਦੀ, ਇਸ ਲਈ ਜਾਨ ਲਾਫਾਨੀ ਹੈ। ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਇਹ ਮਾਦੀ ਫਹਿਮ ਹੈ, ਨਾ ਭਈ ਜਾਨ, ਇਹ ਜਿਹੜੀ ਪਾਪ ਕਰਦੀ ਹੈ, ਤੇ ਇਹ ਵੇਖਿਆ ਜਾਵੇਗਾ ਭਈ ਇਹ ਪਾਪ ਦਾ ਫਹਿਮ ਹੀ ਹੁੰਦਾ ਹੈ ਜਿਹੜਾ ਗਵਾਚ ਜਾਂਦਾ ਹੈ, ਨਾ ਕਿ ਪਾਪ ਆਲੂਦ ਜਾਨ। ਜਿੱਥੇ ਮਾਬੂਦ ਦੇ ਮਾਨੀ ਮਤਲੂਬ ਹੋਣ, ਉੱਥੇ ਲਫ਼ਜ਼ ਜਾਨ ਦਾ ਮੁਨਾਸਬ ਇਸਤੇਮਾਲ ਸਿਰਫ ਲਫ਼ਜ਼ ਰੱਬ ਦੇ ਨਾਲ ਤਬਾਦਲਾ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ। ਦੂਜੇ ਮਾਮਲਾਤ ਵਿੱਚ ਫਹਿਮ ਦਾ ਲਫ਼ਜ਼ ਵਰਤੀਏ ਤੇ ਤੁਹਾਨੂੰ ਇਹਦਾ ਸਾਇੰਸੀ ਮਫਹੂਮ ਮਿਲੇਗਾ, ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਹੈ। ਜਾਨ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ, ਪਰ ਸਾਇੰਸ ਦੇ ਇਲਾਵਾ ਜਾਨ ਫਹਿਮ ਦੇ ਨਾਲ ਮਾਦੀ ਅਹਿਸਾਸ ਦੇ ਨਾਲ ਤਾਲੁਕ ਰੱਖਦੀ ਹੈ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਹੈ ਜਦੋਂ ਹਿੱਸਾ ਚੁੱਪ ਹੋਣ। ਜੋ ਕੁਝ ਅਸੀਂ ਕਰਦੇ ਹਾਂ, ਅਸੀਂ ਸਾਰੇ ਉਹਦੇ ਤੋਂ ਵੱਧ ਕਰਨ ਦੇ ਕਾਬਲ ਹਾਂ। ਰੂਹ ਦਾ ਕੰਮ ਜਾਂ ਅਸਰ ਆਜ਼ਾਦੀ ਦਿੰਦਾ ਹੈ, ਜਿਹੜੀ ਤਖਫੀਫ ਦਾ ਮਜ਼ਰ ਤੇ ਗੈਰ ਤਰਬੀਅਤ ਯਾਫਤਾ ਬੁੱਲੀਆਂ ਦੀ ਗਰਮਜੋਸ਼ੀ ਨੂੰ ਵਾਜ਼ਿਹ ਕਰਦੀ ਹੈ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਹੈ ਤੇ ਇੰਜ ਗਲਤੀ ਦੀਆਂ ਨੀਹਾਂ ਨੂੰ ਤੋੜ ਦਿੰਦੀ ਹੈ। ਇਸ ਲਈ ਸਾਇੰਸ ਤੇ ਹਿੱਸਾਂ ਵਿੱਚ ਵੈਰ ਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮਾਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਹੈ, ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਹੈ। ਜਦੋਂ ਕੋਈ ਬਿਮਾਰ ਜਾਂ ਪਾਪੀ ਆਪਣੀ ਉਸ ਲੋੜ ਲਈ ਬੇਦਾਰ ਹੁੰਦੇ ਨੇ ਜਿਹਦੇ ਲਈ ਉਹ ਕਦੀ ਨਹੀਂ ਹੋਏ, ਤੇ ਉਹ ਇਲਾਹੀ ਸਾਇੰਸ ਦੇ ਮੰਨਣ ਵਾਲੇ ਹੋਣਗੇ, ਜਿਹੜੀ ਜਾਨ ਵੱਲ ਤੇ ਮਾਦੀ ਫਹਿਮ ਤੋਂ ਖਿੱਚ ਪੈਦਾ ਕਰਦੀ ਹੈ, ਬਦਨ ਤੋਂ ਖਿਆਲਾਂ ਨੂੰ ਉਠਾ ਦਿੰਦੀ ਹੈ ਤੇ ਇੱਥੋਂ ਤੀਕਰ ਵੀ ਮਾਦੀ ਸਿਆਣ ਨੂੰ ਵੀ ਬਿਮਾਰੀ ਜਾਂ ਪਾਪ ਤੋਂ ਕਿਸੇ ਚੰਗੀ ਸ਼ੈ ਦੇ ਤਸੱਵੁਰ ਲਈ ਉੱਚਾ ਕਰਦੀ ਹੈ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਹੈ, ਤੇ ਸਾਨੂੰ ਰੂਹ ਦੇ ਹਮੇਸ਼ਾ ਵਾਲੀ ਹਮਾਹੰਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਿਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਹੈ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਹੈ ਜਿਹੜੀ ਜ਼ਾਹਿਰੀ ਇਖਤਲਾਫ ਨੂੰ ਜਨਮ ਦਿੰਦੀ ਹੈ ਤੇ ਇਹਦੇ ਬਾਰੇ ਚੰਗੀ ਸੋਚ ਹਮਾਹੰਗੀ ਨੂੰ ਬਹਾਲ ਕਰਦੀ ਹੈ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਦੋਂ ਮਾਦੀ ਤੇ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਹੈ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ।
ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਾਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਹੈ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਇਨਸਾਨੀ ਬਦਨ ਵਿੱਚ ਨਾਮਿਆਤੀ ਤੇ ਬਾਜ਼ਾਬਤਾ ਸਿਹਤ ਲਈ, ਜਿਹਨੂੰ ਹੁਣ ਚੰਗੀ ਹਾਲਤ ਸਮਝਿਆ ਜਾਂਦਾ ਹੈ, ਸ਼ਾਇਦ ਉਹ ਸਿਹਤ ਲਈ ਹੋਰ ਜ਼ਰੂਰੀ ਨਾ ਰਹੇ। ਇਖਲਾਕੀ ਹਾਲਤਾਂ ਹਮੇਸ਼ਾ ਸਿਹਤ ਅਫਜ਼ਾ ਤੇ ਹਮਾਹੰਗ ਪਾਈਆਂ ਜਾਂਦੀਆਂ ਨੇ। ਨਾ ਨਾਮਿਆਤੀ ਗੈਰ ਫਾਲੀ, ਨਾ ਫਾਲੀ ਰੱਬ ਦੇ ਇਖਤਿਆਰ ਤੋਂ ਬਾਹਰ ਹੈ, ਤੇ ਬਦਲੇ ਹੋਏ ਫਾਨੀ ਖਿਆਲ ਲਈ ਇਨਸਾਨ ਫਿਤਰੀ ਤੇ ਕੁਦਰਤੀ ਪਾਇਆ ਜਾਵੇਗਾ, ਤੇ ਇਸੇ ਲਈ ਉਹ ਆਪਣੀ ਹਾਲਤ ਤੋਂ ਬਹੁਤ ਆਪਣੇ ਇਜ਼ਹਾਰ ਵਿੱਚ ਹਮਾਹੰਗ ਹੋਵੇਗਾ। ਉਹ ਹਾਲਤ ਜਿਹੜੀ ਇਨਸਾਨੀ ਅਕੀਦੇ ਨੇ ਬਣਾਈ ਤੇ ਉਹਦੀ ਮਨਜ਼ੂਰੀ ਦਿੱਤੀ। ਕਿਉਂ ਜੀ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਅਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ। ਇਸ ਲਈ ਜ਼ਾਹਰੀ ਇਜ਼ਹਾਰ ਆਖਰਕਾਰ ਇਨਸਾਨ ਉੱਤੇ ਜਾਨ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਹੈ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਹੈ ਤੇ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਅਸਮਾਨ ਦੀ ਬਾਦਸ਼ਾਹੀ, ਇਲਾਹੀ ਸਾਇੰਸ ਵਿੱਚ ਹਮਾਹੰਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਨ, ਰੂਹ ਦਾ ਮਾਹੌਲ ਜਿੱਥੇ ਜਾਨ ਆਲਾ ਹੈ। ਹੁਣ ਮੈਂ ਮੇਰੀ ਬੇਕਰ ਰੀਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।